ਮੂੰਹ ਇੰਟਰਵਿਊ ਪੂਰਾ ਹੁੰਦਾ ਪਿਆ ਕਿੱਡਾ ਪੁਰਾਣੇ ਲੈ ਵਰਗਾ ਮੂੰਹ ਕੱਢਿਆ ਨਹੀਂ ਗੱਲ ਸੁਣ ਪੁੱਤਰ ਸੱਚੀਆਂ ਗੱਲਾਂ ਨਹੀਂ ਮਲਕ ਸਾਹਿਬ ਕਰਨੀਆਂ ਗੱਲ ਤੇ ਮੂੰਹ ਉਹਦਾ ਸੋਹਣਾ ਹੈ ਹਾਂਜੀ ਆਪਾਂ ਆਨੇ ਆ ਮੂੰਹ ਸੋਹਣਾ ਕਰਦੇ ਨਹੀਂ ਬੰਦੇ ਇਹ ਗੋਡੇ ਤੋਂ ਲੀੜਾ ਚੁੱਕਿਆ ਹੋਵੇ ਤੇ ਐਵੇਂ ਦਾ ਨਿਕਲਣਾ ਹਾਂਜੀ ਅਗਲੀ ਗੱਲ ਜੀ ਦਾਤਰੀ ਦਾ ਨਵਾਂ ਦਸਤਾ ਵੇ ਮਲਕ ਸਾਹਿਬ ਬਿਲਕੁਲ ਐਵੇਂ ਦਾ ਹੁੰਦਾ ਜੀ ਹਾਂਜੀ ਅਗਲੀ ਗੱਲ ਪਹਿਲਾਂ ਅਸੀਂ ਪਹਿਲੇ ਦਿਨ ਸਟਾਰਟ ਕੀਤਾ 2 ਦਿਨਾਂ ਬਾਅਦ ਜਰਾਬ ਲਾਈਏ ਨਾ ਪੈਰ ਤੋਂ ਤੇ ਐਵੇਂ ਦਾ ਨਿਕਲ ਰੋੜੇ ਤੇ ਬਾਰਿਸ਼ ਪੈ ਜਾਣਾ ਜਨਾਬ ਐਵੇਂ ਦਾ ਹੋ ਜਾਂਦਾ ਜੀ ਅੱਛਾ ਗੱਲ ਇਸ ਤਰ੍ਹਾਂ ਜਨਾਬ ਕੇ ਪ੍ਰੋਗਰਾਮ ਹੁਣ ਇਨਸ਼ਾਅੱਲਾ ਹਰ ਇਤਵਾਰ ਦੀ ਇਤਵਾਰ ਅਸੀਂ ਕੋਈ 10-15 ਮਿੰਟ ਦਾ ਕਰਿਆ ਕਰਾਂਗੇ ਤੇ ਇੰਟਰਟੇਨ ਤਮਾਸ਼ਾਈਆਂ ਨੂੰ ਜਿਹੜਾ ਨਾ ਲੁਤਫਅੰਦੋਜ਼ ਕਰਨਾ ਹੈ ਤੇ ਠੀਕ ਹੈ ਜੀ ਲੁਤਫਅੰਦੋਜ਼ ਕਰਨਾ ਭਾਵੇਂ ਸਾਨੂੰ ਮੂੰਹ ਕਾਲੇ ਕਰਨੇ ਪੈ ਜਾਣ ਮੂੰਹ ਕਾਲੇ ਕਰਾਂਗੇ ਜੀ ਨਾਲ ਭਾ ਜਿਹੜੇ ਮਲਕ ਸਾਹਿਬ ਕਿੰਨੇ ਪਾਨ ਖਾਂਦੇ ਦਿਹਾੜੀ ਦੇ ਮੈਂ ਖਾ ਜਾਂਦਾ ਮੈਂ ਕੋਈ 2-3 ਇੰਦੇ ਅੱਗੇ ਜਾ ਕੇ ਬੋਲਣਾ 2-3 2-3 ਖਾਣਾ ਦੋ ਤਾਂ ਤੇਰੇ ਮੂੰਹ ਚ ਨੇ ਤੇ ਬਾਕੀ ਸਾਰੀ ਜਿਹੜੀ ਕੀ ਕਰਦਾ ਅੱਛਾ 2-3 ਇਹ ਮੇਰੇ ਤੇ ਭਾਈ ਜਾਨ ਨੇ ਜਿੰਨੇ ਪਾਨ ਖਾਂਦਾ ਨਾ ਜਿੰਨੇ ਪਾਨ ਖਾਂਦਾ ਡੇਲੀ ਦੇ ਹਾਂਜੀ ਮਹੀਨੇ ਦਾ ਇਹਦੀ ਡਿਟੇਲ ਕੱਢੀ ਜਾਵੇ ਵੀ ਕਿੰਨੇ ਦੇ ਪਾਨ ਇਹ ਖਾ ਜਾਂਦਾ ਲੈਣ ਗੱਡੀ ਖਰੀਦ ਸਕਦਾ ਇਹ ਆਪਦੀ ਜਿਹੜੀ ਆ ਲੈਣ ਕਰੋਜ ਲੈ ਸਕਦਾ ਲੈਣ ਅੱਛਾ ਉਹਨੇ ਆਖਿਆ 2 ਪਾਨ ਮੈਂ ਖਾਣਾ ਸਿਰਫ ਪਤਾ ਕੀ ਹੈ ਸਿਰਫ 1 ਸਾਲ ਨਾ ਖਾਵੇ ਅੱਛਾ ਅਜੇ ਜਨਾਬ ਵਾਲਾ 9 ਵਜੇ ਜੇ ਤੇ 2 ਪਾਨ ਖਾਇਆ ਅੱਛਾ ਐਡੀ ਸਪੀਡ ਨਾਲ ਤੂੰ ਪਾਨ ਖਾਣਾ ਐਡੀ ਸਪੀਡ ਨਾਲ ਤੂੰ ਗੈਰ ਖਾਵੇਂ ਤੇ ਤੇਰੇ ਸਾਰੇ ਜੁੜ ਜਾਣਗੇ ਸ਼ਾਮ ਤੱਕ 1 ਮਿੰਟ ਸ਼ਾਮ ਤੱਕ ਭਾਜੀ ਇਹ 300 ਰੁਪਏ ਦੇ ਪਾਨ ਖਾ ਜਾਂਦਾ ਭਾਜੀ ਮੈਂ ਕਿਹੜੀ ਗੱਲ ਕੀਤੀ ਮਲਕ ਸਾਹਿਬ ਗੱਲ ਉਹਨੂੰ ਸੁਣਾ ਲੈਂਦੇ ਹੋ ਜੀ ਜਨਾਬ ਵੀ 2 ਪਾਨ ਤੂੰ 9 ਵਜੇ ਤੱਕ ਖਾ ਗਿਆ ਇੰਨੀ ਸਪੀਡ ਤੇ ਤੂੰ ਗੈਰ ਖਾਵੇ ਪਾਨ ਛੱਡ ਵੀ ਸਕਦਾ ਤੂੰ ਛੱਡ ਸਕਦਾ ਅਸੀਂ ਪਾਨ ਨਹੀਂ ਅਸੀਂ ਜਾਨ ਖਾਂਦੇ ਔਰ ਤੇਰੀ ਜਾਨ ਖਾਵਾਂਗੇ ਦਿਹਾੜੀ 'ਚ ਕਿੰਨੇ ਪਾਨ ਖਾ ਸਕਦਾ ਤੂੰ ਸਹੀ ਦੱਸਣਾ ਮੰਨਦੇ ਨਾਲ ਭਾਈ 4 ਤਕਰੀਬਨ ਲਓ ਜੀ 20 ਤੋਂ 25 ਪਾਨ ਖਾਂਦਾ ਇੱਕ ਪਾਨ ਕਿੰਨੇ ਦਾ 40 ਦਾ 40 ਦਾ 1000 ਰੁਪਏ ਦੇ ਪਾਨ ਖਾ ਜਾਂਦਾ ਜੀ ਅੱਲਾ ਮਾਫ ਕਰੇ ਇਹ ਵੀ ਬੜੀ ਭੈੜੀ ਇੱਕ ਆਦਤ ਆ ਇਹੋ 1000 ਰੁਪਏ ਕਿਸੇ ਮਾੜੇ ਨੂੰ ਦੇ ਕੇ ਲੱਥੇ ਖਾ ਲਵੇ ਜੀ ਹੁਣ ਤੇਰਾ ਜ਼ਹਿਨ ਆ ਵੀ ਤੈਨੂੰ ਦੇ ਦੇਵੇ ਕਿੱਡਾ ਸੰਧੂ ਸਾਹਿਬ ਪੁਰਾਣੀ ਬਰਸ਼ੀ ਵਰਗਾ ਮੂੰਹ ਆ ਤੁਹਾਡਾ ਅੱਛਾ ਇੱਧਰ ਆ ਜਾਓ ਜਨਾਬ ਕਿੰਨੇ ਤੁਸੀਂ ਹੱਸਦੇ ਰਹਿੰਦੇ ਜੀ ਹਾਂਜੀ ਕੀ ਤੁਹਾਨੂੰ ਮਸਲ ਅੰਦਰੋਂ ਕੋਈ ਚੀਜ਼ ਹੱਸਣਾ ਚਾਹੀਦਾ ਜੀ। ਅੰਦਰੋਂ ਕੋਈ ਜ਼ਰੂਰ ਕਰਦੀ ਚੀਜ਼ ਨਹੀਂ ਹੱਸਣਾ ਚਾਹੀਦਾ ਆਵਾਮ ਨੂੰ ਜਿਹੜਾ ਨਾ ਐਂਟਰਟੇਨ ਕਰਨਾ ਚਾਹੀਦਾ entertain ਜੇ ਅਸੀਂ ਨਾ ਹੱਸਾਂਗੇ ਤੇ ਆਹ ਕੀ ਕਰਨਗੇ ਇਹ ਕੀ ਕਰਨਗੇ ਇਹ ਵੀ ਗੱਲ ਤੁਹਾਡੀ ਸਹੀ ਹੈ ਮਾਸ਼ਾਅੱਲਾ ਖਾਲਸਾ ਖਲੋ ਜੋ ਹਾਂਜੀ ਆ ਦੋਵੇਂ ਮੂੰਹ ਰਲ ਨਹੀਂ ਗਏ ਕੱਚਾ ਨਾ ਮਾਰੇ ਚੈਨਲ ਤੇ ਜਾਣੀ ਚਾਵਲਾ ਨਾ ਮਾਰਿਆ ਕਰ ਚੈਨਲ ਵਾਲਾ ਪਰ ਸੱਚੀ ਗੱਲ ਵੀ ਕਰ ਕਰ ਸਾਹਿਬ ਅਗਰ ਤੁਸੀਂ ਚੌਧਰੀ ਨਾ ਹੁੰਦੇ ਮਤਲਬ ਸ਼ਾਦੀ ਤੋਂ ਬਾਅਦ ਬੰਦਾ ਮਸਰੂਫ ਹੋ ਜਾਂਦਾ ਜਾਂ ਵੈਸੇ ਘੱਟ ਬਾਹਰ ਨਿਕਲਦਾ ਇਹ ਦੱਸੋ ਬਹੁਤ ਜ਼ਿਆਦਾ ਮਸਰੂਫ ਹੋ ਗਿਆ। ਉਹ ਵੀ ਹੋ ਜਾਂਦਾ ਮਸਰੂਫ ਮਸਾਲ ਤੋਂ ਸਾਰੀ ਜ਼ਿੰਦਗੀ ਲੋਕਾਂ ਨੂੰ ਟਾਈਮ ਦੇਈਦਾ ਆ ਇਹ ਵੀ ਗੱਲ ਤੇ ਬਾਕੀ ਫਰਨੀਚਰ ਬਣਾਉਣ ਲੱਗ ਪੈਂਦਾ ਨਹੀਂ ਮਾਲਕ ਸਾਹਿਬ ਸ਼ਾਦੀ ਦਾ ਮਕਸਦ ਹੈ ਵੀ ਚਲੋ ਇਹ ਮਸਰੂਫ ਕੀ 11 ਵਜੇ ਤੁਸੀਂ ਸੁੱਤੇ ਤੋਂ ਉੱਠ ਕੇ ਆ ਗਏ ਦੱਸੋ ਹਾਂਜੀ ਬਿਲਕੁਲ ਨਹੀਂ 11 ਵਜੇ ਆਏ 6 ਵਜੇ ਅੱਛਾ ਹਾਂਜੀ ਮੂੰਹ ਬੰਦ ਕਰਕੇ ਨਹੀਂ ਦੱਸ ਸਕਦਾ ਮੂੰਹ ਬੰਦ ਕਰਕੇ ਕੰਨੀ ਜਾ ਕੇ ਮੈਂ ਗੱਲ ਤੁਸੀਂ ਇਹ ਮੂੰਹ ਬੰਦ ਕੀਤਾ ਇਹ ਪੁਰਾਣਾ ਦਰਵਾਜ਼ਾ ਬੰਦ ਹੋ ਗਿਆ ਅੱਲਾਹ ਦੀ ਕਸਮ ਤੂੰ ਮੂੰਹ ਬੰਦ ਹੀ ਰੱਖਿਆ ਕਰ ਸਕੋ ਮੂੰਹ ਬੰਦ ਹੀ ਰੱਖਿਆ ਕਰ ਰੂਪ ਚੜ ਜਾਂਦਾ ਜਨਾਬ ਇਹ ਵੇਖ ਲੋ ਹੁਣ ਤਾਂਬੇ ਟਾਂਗਰੀ ਇਹ ਬੁਲਾਵਾ ਸੱਚਾ ਬਲਾਵਲ ਜਨਾਬੇਲਾ ਬਲਾਵਲ ਦਾ ਕਹਿਣਾ ਬੰਦਾ ਜਿੰਨੀ ਮਹਿੰਗਾਈ ਹੋ ਗਈ ਚੋਨਾ ਵੀ 140 ਵਾਲਾ ਘਿਓ ਜਦੋਂ ਤੁਸੀਂ 450 ਲੈ ਕੇ ਤੇ ਕਾਂਪੇ ਟਾਂਗਣੀਆਂ ਨੇ। ਭਾਜੀ ਨੂੰ ਬੋਲਣ ਦਿਓ ਬੁਲਾਵਲ ਮਾੜੇ ਬੰਦੇ ਦੇ ਪਿੰਡੇ ਜਿਹੜਾ ਕੱਦ ਕਾਨੇ ਜਦੋਂ ਦਾ ਅਸੀਂ ਕਿਤੇ ਦੁਕਾਨ ਤੇ ਜਾਂਦੇ ਆ ਸਾਡੀ ਕਾਂਪੇ ਟਾਂਗਦੀ ਚਲੋ ਜੀ ਬੇਪੰਬਾ ਕਾਫ ਕਚਹਿਰੀ ਮਿੱਤਰਾ ਮਾਸ਼ਾਅੱਲਾ। ਦੋਵਾਂ ਦੀ ਯਾਰੀ ਬੜੀ ਗਹਿਰੀ ਮਿੱਤਰਾ ਬੇਪੰਬਾ ਕਾਫ ਕਚਹਿਰੀ ਮਿੱਤਰ ਮੇਰੇ ਤੋਂ ਜ਼ਿਆਦਾ ਤੂੰ ਬੋਲੀ ਜਾ ਮੈਂ ਕੀ ਜਦੋਂ ਮੈਂ ਨਾ ਬੋਲਾਂ ਉਦੋਂ ਭੌਂਕੀ ਨਾ ਮੂੰਹ ਪਿੱਛੇ ਰੱਖੀਓ ਸਾਰਾ ਦੁੱਧ ਮੇਰੇ ਤੇ ਸੁੱਟਦਾ ਬੇਪੰਬਾ ਕਾਫ ਕਚਹਿਰੀ ਮਿੱਤਰਾ ਦੋਵਾਂ ਦੀ ਯਾਰੀ ਬੜੀ ਗਹਿਰੀ ਮਿੱਤਰਾ ਉੱਤੋਂ ਉੱਤੋਂ ਹੈਗੇ ਸਾਰੇ ਸ਼ਹਿਦ ਨਾਲੋਂ ਮਿੱਠੇ ਵਿੱਚੋਂ ਹੈਗੇ ਸੱਪ ਤੋਂ ਵੀ ਜ਼ਹਿਰੀ ਮਿੱਤਰਾ ਬੇਪੰਬਾ ਕਾਫ ਕਚਹਿਰੀ ਮਿੱਤਰਾ ਦੋਵਾਂ ਦੀ ਯਾਰੀ ਬੜੀ ਗਹਿਰੀ ਮਿੱਤਰਾ